ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਇੱਕ ਬ੍ਰੇਕਿੰਗ ਖਬਰ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਤੁਸੀਂ ਜੁੜੇ ਹੋਏ ਹੋ। ਬ੍ਰੇਕਿੰਗ ਖਬਰ ਇਹ ਹੈ ਕਿ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ, ਜਿਹਦੀਆਂ ਵੀਡੀਓਜ਼ ਜਿਹਦੇ ਨਿਊਜ਼ ਅਲਰਟ ਜਿਹੜੇ ਆ ਲਗਾਤਾਰ ਆ ਰਹੇ ਨੇ। ਕੈਲੀਫੋਰਨੀਆ ਦੇ ਕਿਹੜੇ ਹਿੱਸਿਆਂ ਦੇ ਵਿੱਚ ਭੂਚਾਲ ਦੇ ਝਟਕੇ ਇਹ ਮਹਿਸੂਸ ਕੀਤੇ ਗਏ ਨੇ, ਕੈਲੀਫੋਰਨੀਆ ਦੇ ਕਿਹੜੇ ਹਿੱਸਿਆਂ ਦੇ ਵਿੱਚ ਜ਼ਿਆਦਾ ਫੀਲ ਕੀਤਾ ਗਿਆ ਤੇ ਉੱਥੋਂ ਦੇ ਤਾਜ਼ਾ ਹਾਲਾਤ ਕੀ ਨੇ, ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕੈਲੀਫੋਰਨੀਆ ਤੋਂ ਆ, ਜਿੱਥੇ ਭੂਚਾਲ ਦੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਨੇ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ। ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਦੇ ਉੱਤੇ ਜਿੰਨੇ ਵੀ ਸਾਰੇ ਜੁੜ ਬੈਠੇ ਆ ਜੀ, ਸਭ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਉਮੀਦ ਕਰਦੇ ਆ ਵੀ ਤੁਸੀਂ ਠੀਕ ਹੋਵੋਗੇ। ਪੰਜਾਬੀ ਰੇਡੀਓ ਯੂਐਸਏ ਦਾ ਜਿੱਥੇ ਬੇ ਏਰੀਆ ਦੇ ਵਿੱਚ ਸੈਨ ਹੋਜ਼ੇ ਦੇ ਵਿੱਚ ਆਫਿਸ ਹੈ, ਹੈੱਡਕੁਆਟਰ ਆ ਜੀ। ਇਸ ਵਾਰ ਐਪੀਸੈਂਟਰ ਸੈਨ ਹੋਜ਼ੇ ਜਿਹੜਾ ਹੋ ਰਿਹਾ ਆ ਕੈਲੀਫੋਰਨੀਆ ਦਾ ਵਨ ਆਫ ਦਾ ਮੋਸਟ ਪਾਪੂਲੇਟਡ, ਜਿੱਥੇ ਕਾਫੀ ਭਾਰੀ ਤੇ ਘਣੋ ਸੰਘਣੀ ਜਿਹੜੀ ਉਹ ਵਸੋਂ ਹੈਗੀ ਆ। ਉੱਥੇ ਭੂਚਾਲ ਦੇ ਜਿਹੜੇ ਝਟਕੇ ਆਏ ਆ 5.1 ਤੀਬਰਤਾ ਦਾ ਜਿਹੜਾ ਇਹ ਭੂਚਾਲ ਆ, ਰਿਕਟਰ ਸਕੇਲ ਜਿਹੜਾ ਵਰਤਿਆ ਜਾਂਦਾ ਆ। ਸੋ ਹੁਣੇ ਜਿਹੜੀ ਇਹ ਲੇਟੈਸਟ ਖਬਰ ਆ ਰਹੀ ਆ, ਸੋ ਜੇ ਤੁਹਾਨੂੰ ਦਿਖਾਉਂਦੇ ਜਾਈਏ ਪ੍ਰਵੀਨ, ਆਪਾਂ ਆਪਣੇ ਕੈਮਰਾ ਜਿਹੜਾ ਦੂਜੇ ਪਾਸੇ ਕਰਦੇ ਜਾਈਏ। ਸੋ ਇਹ ਦੇਖੋ ਕੈਲੀਫੋਰਨੀਆ ਆ, ਇਹ ਸੈਨ ਹੋਜ਼ੇ ਆ। ਇਹ ਜਿਹੜੀ USGS ਆ, ਇਹਨਾਂ ਦਾ ਕੰਮ ਹੀ ਇਹ ਆ, ਜਿਹੜੇ ਜਿਓਲੋਜੀਕਲ ਸਰਵੇ ਵਾਲੇ ਆ ਉਹਨਾਂ ਨੇ ਜਿਹੜਾ ਦੱਸਿਆ ਆ, ਗੁਰਦੁਆਰਾ ਸਾਹਿਬ ਦਾ ਜਿਹੜਾ ਇਲਾਕਾ ਆ ਉੱਥੇ ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਉਸ ਤੋਂ ਉੱਤੇ ਜਿਹੜੀਆਂ ਪਹਾੜੀਆਂ ਨਜ਼ਰ ਆਉਂਦੀਆਂ ਆ ਉਹਨਾਂ ਦੇ ਵਿੱਚ ਸੈਨ ਫਿਲਿਪ ਕ੍ਰੀਕ ਇਲਾਕਾ ਜਿਹੜਾ ਹੈਗਾ ਆ 7 ਟਰੀਜ਼ ਏਰੀਆ। ਜੇ ਤੁਸੀਂ ਇੱਧਰਲੇ ਪਾਸੇ ਦਿਖਾਓ, 7 ਟਰੀਜ਼ ਏਰੀਆ ਦੇ ਵਿੱਚ 2 ਆਏ ਨੇ। ਪਹਿਲਾਂ 5.1 ਤੀਬਰਤਾ ਦਾ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਭੂਚਾਲ ਤੋਂ ਬਾਅਦ ਦੇ ਵਿੱਚ ਆਉਣ ਵਾਲੇ ਝਟਕੇ ਹੁੰਦੇ ਆ, ਆਫਟਰ ਸ਼ੌਕਸ ਜਿਨ੍ਹਾਂ ਨੂੰ ਅਕਸਰ ਆਖਿਆ ਜਾਂਦਾ ਆ, ਉਸ ਤੋਂ ਬਾਅਦ ਚ 2 ਭੂਚਾਲ ਦੇ ਝਟਕੇ ਜਿਹੜੇ ਆਏ। ਇੱਕ ਮੇਨ ਜਿਹੜਾ ਵੱਡਾ ਭੂਚਾਲ ਸੀ 5.1 ਦਾ, ਫਿਰ ਉਸ ਤੋਂ ਬਾਅਦ ਚ 3.1 ਦਾ ਹੋਰ ਕੁਝ ਮਿੰਟਾਂ ਬਾਅਦ ਜਿਹੜਾ ਉਹ ਦੁਬਾਰਾ ਜਿਹੜਾ ਉਹ ਦੇਖਿਆ ਗਿਆ। ਦੇਖੋ 42 ਤੇ ਪਹਿਲੋਂ ਆਇਆ, ਫਿਰ 47 ਤੇ 5 ਮਿੰਟਾਂ ਬਾਅਦ ਜਿਹੜਾ ਉਹ ਦੁਬਾਰਾ ਭੂਚਾਲ ਦੇ ਝਟਕੇ ਜਿਹੜੇ ਉਹ ਆਏ ਆ। ਸੋ 7 ਟਰੀਜ਼ ਇਲਾਕਾ ਕੈਲੀਫੋਰਨੀਆ ਦਾ। ਸੋ ਜਿਹੜੀਆਂ ਪਹਾੜੀਆਂ ਤੁਸੀਂ ਸੈਨ ਹੋਜ਼ੇ ਦੇ ਵਿੱਚ ਦੇਖਦੇ ਆ ਜਿਹੜੇ ਚੜ੍ਹਦੇ ਵਾਲੇ ਪਾਸੇ ਨੂੰ, ਤਾਂ ਉਧਰ ਉਹ ਪਹਾੜਾਂ ਦੇ ਵਿੱਚ ਮਾਊਂਟ ਹੈਮਿਲਟਨ ਰੋਡ ਦੇ ਨਜ਼ਦੀਕ ਸੈਨ ਫਿਲਿਪ ਮਾਈਲਸ ਜਿਹੜੀ ਇੱਥੇ ਕ੍ਰੀਕ ਵਗਦੀਆਂ ਆ, ਉੱਥੇ ਜਿਹੜਾ ਇਹ ਜਿਹੜੇ ਭੂਚਾਲ ਦੇ ਜਿਹੜੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਆ। ਸੋ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ ਆਫਿਸ ਆ ਉੱਥੇ ਪ੍ਰਵੀਨ ਆਪਣੇ ਜਿਹੜੇ ਬਾਕੀ ਜਾਣੇ ਸੀਗੇ, ਸੋ ਕਹਿੰਦੇ ਵੀ ਕਾਫੀ ਬਿਲਡਿੰਗ ਜਿਹੜੀ ਸ਼ੇਕ ਹੋਈ ਆ। ਅਸੀਂ ਤਾਂ ਫ੍ਰੈਜ਼ਨੋ ਦੇ ਵਿੱਚ ਆ, ਸਾਨੂੰ ਇੱਥੇ ਝਟਕਾ ਕੋਈ ਨਹੀਂ ਮਹਿਸੂਸ ਹੋਇਆ, ਪਰ ਇਹ ਆ ਵੀ ਬੇ ਏਰੀਆ ਦੇ ਵਿੱਚ ਸਾਰਿਆਂ ਨੇ ਹੀ ਝਟਕੇ ਮਹਿਸੂਸ ਕੀਤੇ। ਟਵਿੱਟਰ ਦੇ ਉੱਤੇ ਇਸ ਟਾਈਮ ਹਾਹਾਕਾਰ ਇੱਕ ਹਿਸਾਬ ਦੇ ਨਾਲ ਮਚੀ ਆ। ਹਾਹਾਕਾਰ ਤੋਂ ਵੀ ਮਤਲਬ ਵੀ ਲੋਕਾਂ ਨੇ ਸਿਰਫ ਇਹ ਦੱਸਣਾ, ਪੁੱਛਣ ਦੇ ਲਈ ਵੀ ਕੀ ਤੁਹਾਨੂੰ ਝਟਕਾ ਮਹਿਸੂਸ ਹੋਇਆ, ਕਿੱਦਾਂ ਜਿਹੜਾ ਇਹ ਸਾਰਾ ਕੁਝ ਹੋਇਆ। ਸੋ ਇਹ ਚੀਜ਼ ਜਿਹੜੀ ਆਪਾਂ ਦੇਖ ਰਹੇ ਆ, ਅਸੀਂ ਤੁਹਾਨੂੰ ਪੁੱਛ ਵੀ ਰਹੇ ਆ। ਇੱਥੇ ਪੋਲ ਵੀ ਆਪਾਂ ਲਾਂਚ ਜਿਹੜਾ ਨਾਲ ਦੇ ਨਾਲ ਇਸ ਵੀਡੀਓ ਦੇ ਵਿੱਚ ਲਾਂਚ ਕੀਤੀ ਆ, ਵੀ ਤੁਸੀਂ ਵੀ ਦੱਸੋ ਵੀ ਕੀ ਤੁਹਾਨੂੰ ਜਿਹੜੇ ਭੂਚਾਲ ਦੇ ਤੁਸੀਂ ਝਟਕੇ, ਅਰਥਕੁਏਕ ਦੇ ਜਿਹੜੇ ਸ਼ੌਕਸ ਆ, ਇਹ ਤੁਸੀਂ ਮਹਿਸੂਸ ਕੀਤੇ ਆ ਜਾਂ ਨਹੀਂ ਕੀਤੇ ਆ। ਪਰ ਬਿਗ ਬ੍ਰੇਕਿੰਗ ਨਿਊਜ਼ ਜਿਹੜੀ ਉਹ ਇਸ ਟਾਈਮ ਆਈ ਆ, ਬੇ ਏਰੀਆ ਦੇ ਵਿੱਚ ਇਸ ਟਾਈਮ ਚਰਚਾ ਸਿਰਫ ਇਹੀ ਚੱਲ ਰਹੀ ਆ ਪ੍ਰਵੀਨ ਵੀ ਭੂਚਾਲ ਆਇਆ, ਝਟਕਾ ਜਿਹੜੇ ਮਹਿਸੂਸ ਕੀਤੇ ਆ। ਸੋ ਇਹ ਆਓ ਤੁਹਾਨੂੰ ਕੁਝ ਵੀਡੀਓਜ਼ ਜਿਹੜੀਆਂ ਉਹ ਦਿਖਾਉਂਦੇ ਆ, ਜਿਹੜੀਆਂ ਭੂਚਾਲ ਦੇ ਵੇਲੇ ਉਹਨਾਂ ਨੇ ਜਿਹੜੀਆਂ ਉਹ ਲਈਆਂ ਆ। ਸੋ ਕਈਆਂ ਨੇ ਟਵਿੱਟਰ ਦੇ ਉੱਤੇ ਅਰਥਕੁਏਕ ਸੈਨ ਫਰਾਂਸਿਸਕੋ ਬੇ ਏਰੀਆ ਦੇ ਇਲਾਕੇ ਦੇ ਵਿੱਚ ਜਿਹੜਾ ਉਹ ਵੀਡੀਓਜ਼ ਜਿਹੜੀਆਂ ਉਹ ਪਾਈਆਂ ਆ। ਸੋ ਏਦਾਂ ਆ ਵੇਖਣ ਨੂੰ ਤਾਂ ਕਈ ਵਾਰੀ ਲੱਗਦਾ ਵੀ 5.1 ਦਾ ਕਿੱਦਾਂ ਆ, ਪਰ ਨੰਬਰ ਬੜਾ ਵੱਡਾ, ਬਹੁਤ ਵੱਡਾ ਆ। ਸੋ ਇਹਦਾ ਇੰਪੈਕਟ ਵੀ ਹੈ ਨਾ ਕਿ ਹਿਲੀ ਏਰੀਆ ਤਾਂ ਉਹਦਾ 5.1 ਦਾ ਅਸਰ ਜਿਹੜਾ ਉਹ ਥੋੜਾ ਜਿਹਾ, ਮੈਦਾਨੀ ਇਲਾਕਾ ਤੇ ਉਹਦਾ ਹੋਰ ਅਸਰ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਸਕੂਲਸ ਦੇ ਵਿੱਚ ਜਿਹੜੇ ਡਕ ਕਵਰ ਐਂਡ ਹੋਲਡ, ਬਹੁਤ ਸਾਰੀਆਂ ਜਿਹੜੀਆਂ ਇਸ ਦੇ ਲਈ ਸੁਰੱਖਿਆ ਨੂੰ ਲੈ ਕੇ ਜਿਹੜੀਆਂ ਚੀਜ਼ਾਂ ਉਹ ਹੁੰਦੀਆਂ ਆ। ਇੱਕ ਫਨੀ ਚੀਜ਼ ਇਸ ਦੇ ਵਿੱਚ ਪ੍ਰਵੀਨ ਇਹ ਹੋਈ ਆ, ਗੂਗਲ ਵਾਲਿਆਂ ਨੇ ਅਰਥਕੁਏਕ ਜਦੋਂ ਸਰਚ ਕੀਤਾ ਤਾਂ ਸੈਨ ਹੋਜ਼ੇ ਦੇ ਸਪੈਲਿੰਗ ਗਲਤ ਲਿਖਤੇ। ਠੀਕ ਹੈ, ਉਹ ਕੋਈ ਮੇਰੇ ਵਰਗਾ ਮਾਤੜ ਬੰਦਾ ਹੋਣਾ, ਉਹਨੇ ਕਿਹਾ ਵੀ ਹੋਜ਼ੇ ਸ਼ਾਇਦ ਐਚ ਨਾ ਪੀਂਦਾ ਆ, ਤੇ ਉਹਨੇ ਸੈਨ ਹੋਜ਼ੇ ਜੇ ਦੀ ਥਾਂ ਤੇ ਜਿਹੜਾ ਉਹ ਐਚ ਜਿਹੜਾ ਉਹ ਪਾਤਾ। ਸੋ ਇਹ ਜਿਹੜਾ ਉੱਥੇ ਦਾ ਐਪੀਸੈਂਟਰ ਜਿਹੜਾ ਹੋ ਰਿਹਾ ਆ। ਸੋ ਇੱਕ ਵਾਰੀ ਫਿਰ ਤੁਹਾਨੂੰ ਦੱਸ ਜਾਈਏ, ਇਹ ਕੈਲੀਫੋਰਨੀਆ ਦਾ ਸੈਨ ਹੋਜ਼ੇ ਦਾ ਇਲਾਕਾ ਆ। ਸੈਨ ਹੋਜ਼ੇ ਤੋਂ ਕੁਝ ਕੁ ਮੀਲ ਦੂਰ ਜਿਹੜੀਆਂ ਪਹਾੜੀਆਂ ਆ, ਉੱਥੇ ਇਹ ਜਿਹੜੇ ਝਟਕੇ ਆ ਉਹ ਮਹਿਸੂਸ ਜਿਹੜੇ ਉਹ ਹੋਏ ਨੇ।
ਤੇ ਮਹਿਸੂਸ ਇਨਫੈਕਟ ਸਾਰੇ ਬੇ ਏਰੀਆ ਦੇ ਵਿੱਚ ਹੋਇਆ, ਪਰ ਐਪੀ ਸੈਂਟਰ ਸੈਨ ਹੋਜ਼ੇ ਦੇ ਲਾਗੇ ਜਿਹੜੇ ਸ਼ਹਿਰ ਦੇ ਇਸ ਦੇ ਵਿੱਚ ਹੱਦ ਦੇ ਵਿੱਚ ਜਿਹੜੀਆਂ ਪਹਾੜੀਆਂ ਹੁੰਦੀਆਂ ਆ, ਉੱਥੇ ਜਿਹੜਾ ਤੁਸੀਂ ਦੇਖ ਸਕਦੇ ਆ ਵੀ ਇਹ ਭੂਚਾਲ ਦੇ ਝਟਕੇ ਜਿਹੜੇ ਆ ਮਹਿਸੂਸ ਕੀਤੇ ਗਏ ਨੇ। ਇੱਕ ਜਾਣਕਾਰੀ ਹੋਰ ਵੀ ਆਪਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ ਰਾਜ ਜੀ, ਕਿ ਇਸ ਵੇਲੇ ਸੈਨ ਹੋਜ਼ੇ ਦੇ ਵਿੱਚ, ਕਿਉਂਕਿ ਬੇ ਏਰੀਆ ਦੇ ਵਿੱਚ ਆਈਟੀ ਜਿਹੜੀਆਂ ਕੰਪਨੀਆਂ ਜ਼ਿਆਦਾ ਨੇ ਤੇ ਵਸੋਂ ਵੀ ਕਾਫੀ ਸੰਘਣੀ, ਤੇ ਉੱਥੇ ਪੰਜਾਬੀ ਨਾਰਥ ਰੀਜਨ ਇੰਡੀਆ ਦਾ ਜਿਹੜਾ ਮੰਨਿਆ ਜਾਂਦਾ, ਖਾਸ ਕਰਕੇ ਉਹ ਕਮਿਊਨਿਟੀ ਬਹੁਤ ਜ਼ਿਆਦਾ ਵਾ ਸਾਰੀ ਉੱਥੇ ਆਪਣੇ। ਹਾਂਜੀ, ਉੱਥੇ ਆਪਾਂ ਕਹਾਂਗੇ ਭਾਰਤ ਦੇ ਤਾਂ ਹੁਣ ਸਾਰੇ ਮੂਲ ਦੇ ਹੀ ਉੱਥੇ ਜਿਹੜੇ ਉੱਥੇ ਆ ਗਏ। ਹਾਂ, ਆਈਟੀ ਦੇ ਵਿੱਚ। ਪਰ ਤੁਹਾਡੇ ਵੀ, ਜੇਕਰ ਤੁਸੀਂ ਇਸ ਲਾਈਵ ਨੂੰ ਦੇਖ ਰਹੇ ਹੋ, ਤਾਂ ਤੁਹਾਡੇ ਜਿਹੜੇ ਸਕੇ ਸੰਬੰਧੀ ਨੇ ਉਹਨਾਂ ਦੇ ਨਾਲ ਰਾਬਤਾ ਜ਼ਰੂਰ ਕਰ ਲਓ, ਬਿਲਕੁਲ, ਕਿਉਂਕਿ ਇਹ ਬਹੁਤ ਜ਼ਰੂਰੀ ਆ। ਕਈ ਵਾਰੀ ਬੰਦਾ ਖੌਫਜ਼ਦਾ ਹੋ ਜਾਂਦਾ, ਕਈ ਵਾਰੀ ਬੰਦੇ ਨੂੰ, ਦੂਰ ਬੈਠੇ ਬੰਦੇ ਨੂੰ ਇਹ ਲੱਗਦਾ ਕਿ ਯਾਰ ਪਤਾ ਨਹੀਂ ਕੀ ਹੋ ਗਿਆ ਹੋਊਗਾ। ਉਹ ਜੇ ਪ੍ਰਵੀਨ ਮੈਂ ਦੱਸਦਾ ਜਾਵਾਂ ਵੀ 5.1 ਜਿਹਦਾ ਨੰਬਰ ਬੜਾ ਵੱਡਾ ਵੇਖਣ ਨੂੰ ਸੁਣਨ ਨੂੰ ਲੱਗਦਾ ਆ, ਉਹਦੇ ਝਟਕੇ ਜ਼ਰੂਰ ਆਉਂਦੇ ਆ, ਪਰ ਇੱਥੇ ਕਿਉਂਕਿ ਕੋਡਸ ਥੋੜੇ ਸਟਰੋਂਗ ਨੇ, ਇੱਥੇ ਜਿਹੜੀਆਂ ਇਮਾਰਤਾਂ ਜਿਹੜੀਆਂ ਬਣਦੀਆਂ ਨੇ ਜਾਂ ਹੋਰ ਚੀਜ਼ਾਂ ਉਹਦੇ ਥੋੜੇ ਸਟਰੋਂਗ ਨੇ, ਉਹਦੇ ਕਰਕੇ ਥੋੜਾ ਬਚਾਅ ਆ। ਜਿੱਦਾਂ ਹੁਣ ਜਾਪਾਨ ਦਾ ਇਲਾਕਾ ਆ, ਉੱਥੇ ਅਕਸਰ ਉੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਆ, ਸੋ ਉਹਨਾਂ ਦੇ ਬਿਲਡਿੰਗ ਕੋਡਸ ਉਸ ਹਿਸਾਬ ਦੇ ਨਾਲ ਆ ਵੀ ਥੋੜੇ ਸਟਰੋਂਗ ਨੇ। ਜਿਹੜਾ ਇਹ ਬੇ ਏਰੀਆ ਆ, ਕੈਲੀਫੋਰਨੀਆ ਫਾਲਟ ਲਾਈਨ ਦੇ ਉੱਤੇ ਆ, ਸੋ ਦੋ ਜਿਹੜੀਆਂ ਟੈਕਟੋਨਿਕ ਪਲੇਟਸ ਆ, ਉਹਨਾਂ ਦੇ ਬਿਲਕੁਲ ਏਦਾਂ ਸੈਂਟਰ 'ਚ ਕਦੀ ਉਹ ਹਿੱਲ ਜਾਂਦੀ, ਕਦੀ ਉਹ ਹਿੱਲ ਜਾਂਦੀ ਆ। ਸੋ ਬਿਗ ਅਰਥਕੁਏਕ ਇਜ਼ ਡਿਊ। ਇਹ ਕਿੰਨੀ ਵਾਰੀ ਅਸੀਂ ਇਹ ਹੈਡਲਾਈਨ ਪੜ੍ਹੀ ਆ, ਸੁਣੀ ਆ, ਦੱਸੀ ਆ, ਤੁਹਾਡੇ ਨਾਲ ਸ਼ੇਅਰ ਕੀਤੀ ਆ, ਪਰ ਏਦਾਂ ਦੇ ਛੋਟੇ ਛੋਟੇ ਝਟਕਿਆਂ ਦੇ ਨਾਲ એનર્ਜੀ ਰਿਲੀਜ਼ ਹੋ ਜਾਂਦੀ ਆ ਤੇ ਵੱਡੇ ਭੂਚਾਲ ਆਉਣ ਦਾ ਖਤਰਾ ਥੋੜਾ ਟਲ ਜਾਂਦਾ। ਇਹ ਇੱਕ ਜਿਹੜੀ ਇਹਨਾਂ ਸ਼ੌਕਸ ਦੇ ਵਿੱਚ ਇਹ ਚੀਜ਼ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੀ ਉਹ ਮਿਲਦੀ ਆ। ਸੋ ਪਰ ਇਹ ਆ ਵੀ ਹੋਪਫੁਲੀ ਸਾਰੇ ਜਾਣੇ ਠੀਕ ਹੋਣ, ਸਾਰੇ ਜਾਣੇ ਵਧੀਆ ਹੋਣ, ਕਿਸੇ ਦੇ ਕੋਈ ਸੱਟ ਚੋਟ ਨਾ ਲੱਗੀ ਹੋਵੇ, ਸਭ ਤੋਂ ਵੱਡੀ ਗੱਲ ਆ ਇੰਜਰੀ ਨਾ ਕਿਸੇ ਨੂੰ ਹੋਈ ਹੋਵੇ, ਤੇ ਬਾਕੀ ਕਿਸੇ ਦਾ ਮਾਲੀ ਨੁਕਸਾਨ ਵੀ ਜਿਹੜਾ ਉਹ ਨਾ ਹੋਇਆ ਹੋਵੇ। ਪਰ ਯੂਜਲੀ ਜਦੋਂ ਝਟਕਾ ਆਉਂਦਾ ਆ, ਘਰਾਂ ਦੀਆਂ ਫਾਊਂਡੇਸ਼ਨਸ ਵਗੈਰਾ ਜਿਹੜੀਆਂ ਉਹ ਹਿੱਲ ਜਾਂਦੀਆਂ ਆ, ਸਿੰਕ ਹੁੰਦੀਆਂ ਨੇ, ਸੋ ਦੇ ਸੈਟਲ ਹੁੰਦੀਆਂ ਨੇ, ਇਹ ਜਿਹੜੇ ਸ਼ਬਦ ਇੱਥੇ ਅਕਸਰ ਵਰਤੇ ਜਾਂਦੇ ਆ। ਸੋ ਸੈਂਟਾ ਕਰੂਜ਼ ਤੋਂ ਸਤਨਾਮ ਸਿੰਘ ਹੁਣਾਂ ਨੇ ਦੱਸਿਆ ਵੀ ਉਹਨਾਂ ਦੀ ਜਿਹੜੀ ਕੁੜੀ ਆ, ਉਹ ਜਿਹੜੀ ਸੈਂਟਾ ਕਰੂਜ਼ ਚ ਰਹਿੰਦੀ ਹੈ, ਤੋਂ ਕਾਫੀ ਦੂਰ ਆ, ਸੈਨ ਹੋਜ਼ੇ ਤੋਂ ਪਹਾੜੀਆਂ ਇੱਕ ਹੋਰ ਪਾਰ ਕਰਕੇ ਉਧਰਲੇ ਪਾਸੇ ਆ। ਸੋ ਉਹਨਾਂ ਨੇ ਮੀਂਹ ਝਟਕੇ ਜਿਹੜੇ ਉੱਥੇ ਮਹਿਸੂਸ ਕੀਤੇ ਆ। ਇਧਰ ਫ੍ਰੈਜ਼ਨੋ ਵਾਲੇ ਪਾਸੇ ਜਿਹੜਾ ਕਿ ਉੱਥੋਂ 150 ਮੀਲ ਦੂਰ ਜਿਹੜਾ ਹੈਗਾ, ਇੱਥੇ ਸਾਨੂੰ ਝਟਕੇ ਜਿਹੜੇ ਮਹਿਸੂਸ ਨਹੀਂ ਹੋਏ। ਮੈਂ ਵੀ ਥੋੜਾ ਬਹੁਤਾ ਹੋਵੇ ਕਿਸੇ ਨੇ ਮਹਿਸੂਸ ਕੀਤਾ ਹੋਵੇ, ਪਰ ਸਾਨੂੰ ਜਦੋਂ ਅਸੀਂ ਆਫਿਸ ਦੇ ਵਿੱਚ ਸੀਗੇ ਸਾਨੂੰ ਇੱਥੇ ਬਿਲਕੁਲ ਮਹਿਸੂਸ ਨਹੀਂ ਹੋਇਆ। ਪਰ ਸੈਨ ਹੋਜ਼ੇ ਦੇ ਆਫਿਸ ਵਾਲਿਆਂ ਨੇ ਸਾਰਿਆਂ ਨੇ। ਰਸ਼ਪਾਲ ਸਿੰਘ ਹੁੰਦਲ ਜੁੜੇ ਨੇ ਰਾਜ ਜੀ ਆਪਣੇ ਨਾਲ, ਉਹ ਕਹਿੰਦੇ ਆਈ ਫੈਲਟ ਇਨ ਯੂਨੀਅਨ ਸਿਟੀ, ਉਹਨਾਂ ਯੂਨੀਅਨ ਸਿਟੀ ਦੇ ਵਿੱਚ ਵੀ ਮਹਿਸੂਸ ਕੀਤੇ। ਤੇ ਤੁਸੀਂ ਇਸ ਵੇਲੇ ਜੇ ਬੇ ਏਰੀਏ ਦੇ ਵਿੱਚ ਕਿਹੜੇ ਇਲਾਕਿਆਂ ਦੇ ਵਿੱਚੋਂ, ਉੱਥੇ ਨੇੜੇ ਤੇੜੇ ਜਿਹੜੇ ਸ਼ਹਿਰ ਨੇ, ਉੱਥੇ ਕੰਮਕਾਰ ਹੋ ਜਾਂ ਉੱਥੇ ਤੁਸੀਂ ਦੇਖ ਰਹੇ ਹੋ, ਤਾਂ ਸਾਨੂੰ ਜ਼ਰੂਰ ਅਪਡੇਟ ਕਰ ਦਿਓ। ਅਸੀਂ ਤੁਹਾਡੇ ਕਮੈਂਟ ਵੀ ਲੈ ਲਾਂਗੇ, ਤੁਹਾਡੀ ਰਾਏ ਵੀ ਲੈ ਲਾਂਗੇ। ਪਰ ਜਿਹੜੇ ਤੁਹਾਡੇ ਰਿਸ਼ਤੇਦਾਰ ਤੁਸੀਂ ਕਿਤੇ ਦੂਰ ਬੈਠੇ ਨੂੰ ਦੇਖ ਰਹੇ ਹੋ, ਤਾਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਨਾਲ ਰਾਬਤਾ ਜ਼ਰੂਰ ਕਰ ਲਓ, ਉਹ ਤੁਹਾਨੂੰ ਅਪਡੇਟ ਜਿਹੜੀ ਹੈ ਜ਼ਰੂਰ ਦੇ ਦੇਣਗੇ। ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਫਿਲਹਾਲ ਜਾਨੀ ਮਾਲੀ ਨੁਕਸਾਨ ਦੀ ਹਲੇ ਕੋਈ ਖਬਰ ਨਹੀਂ ਹੈ, ਕਿਉਂਕਿ ਹੁਣੇ ਕੋਈ ਸੈਕਿੰਡ ਦੀ ਇਹ ਗੱਲ ਆ ਜਦੋਂ ਇਹ ਅਸੀਂ ਤੁਹਾਨੂੰ ਅਪਡੇਟ ਕਰ ਰਹੇ ਹਾਂ, ਕੁਝ ਸੈਕਿੰਡ ਦੇ ਵਿੱਚ ਹੀ ਇਹ ਅਪਡੇਟ ਹੋਈਆਂ ਨੇ, ਸਾਰੀਆਂ ਲੇਟੈਸਟ ਅਪਡੇਟਸ ਨੇ ਕਿ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਸ ਤੋਂ ਬਾਅਦ ਦੇਖਿਆ ਗਿਆ ਕਿ ਐਪੀ ਸੈਂਟਰ ਕਿੱਥੇ ਆ, ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਕਿੰਨਾ ਮੈਗਨੀਟਿਊਡ ਸੀ, ਉਸ ਤੋਂ ਬਾਅਦ ਇਹ ਦੇਖਿਆ ਗਿਆ ਕਿ ਰੀਜ਼ਨ ਕੀ ਆ ਔਰ ਇਹਦੇ ਇੰਪੈਕਟ ਕਿੱਥੋਂ ਤੱਕ ਦੇਖੇ ਗਏ ਨੇ। ਸੋ ਇਹ ਡਿਵੈਲਪਮੈਂਟਸ ਹੁੰਦੀਆਂ ਰਹਿੰਦੀਆਂ ਨੇ, ਕੁਦਰਤੀ ਕਰੋਪਿੰਗਾਂ ਦੇ ਮੱਦੇਨਜ਼ਰ ਹੌਲੀ ਹੌਲੀ ਡਿਵੈਲਪਮੈਂਟਸ ਜਿਹੜੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ। ਬੇ ਏਰੀਆ ਜਿਹੜਾ ਸੈਨ ਹੋਜ਼ੇ, ਖਾਸ ਕਰਕੇ ਰਾਜੀ ਬੇ ਏਰੀਆ ਦੇ ਵਿੱਚੋਂ ਸੈਨ ਹੋਜ਼ੇ ਜਿਹੜਾ ਉਹ ਉੱਥੇ ਜ਼ਿਆਦਾ ਇਹਨੂੰ ਮਹਿਸੂਸ ਕੀਤਾ ਗਿਆ। 5.1 ਜਿਹੜਾ ਉਹ ਕਿਹਾ ਗਿਆ। ਬਹੁਤ ਸਾਰੇ ਦਰਸ਼ਕ ਇਸ ਵੇਲੇ ਬੇ ਏਰੀਏ ਤੋਂ ਸਾਡੇ ਨਾਲ ਜੁੜੇ ਨੇ। ਬੇ ਏਰੀਏ ਦੇ ਵਿੱਚ ਆਪਣੇ ਪਿਆਰਿਆਂ ਦੇ ਨਾਲ ਰਾਬਤਾ ਜ਼ਰੂਰ ਕਰੋ, ਉਹਨਾਂ ਨੂੰ ਪੁੱਛੋ ਕਿ ਕਿਵੇਂ ਆ, ਉਹਨਾਂ ਦੇ ਹਾਲ ਚਾਲ ਜ਼ਰੂਰ ਜਾਣੋ। ਤੇ ਨਾਲ ਜਿਹੜੇ ਬੇ ਏਰੀਏ ਦੇ ਵਿੱਚ ਸਾਡੇ ਆਡੀਅנס, ਸਾਡੇ ਦਰਸ਼ਕ ਜੁੜੇ ਹੋਏ ਨੇ, ਉਹ ਜ਼ਰੂਰ, ਕਿਉਂਕਿ ਯੂਨੀਅਨ ਸਿਟੀ ਤੋਂ ਇੱਕ ਅਪਡੇਟ ਆਈ ਸੀ, ਰਸ਼ਪਾਲ ਸਿੰਘ ਜੀ ਨੇ ਕਿਹਾ ਸੀ, ਇੱਕ ਸਤਨਾਮ ਸਿੰਘ ਜੀ ਨੇ ਕਿਹਾ ਸੀ, ਉਹ ਕਹਿੰਦੇ ਕਿ ਸੈਂਟਾ ਕਰੂਜ਼ ਦੇ ਵਿੱਚ ਉਹਨਾਂ ਦੀ ਬੱਚੀ ਆ ਤੇ ਉੱਥੇ ਉਹਨਾਂ ਨੇ ਜਿਹੜਾ ਉਹ ਫੀਲ ਕੀਤਾ, ਝਟਕੇ ਮਹਿਸੂਸ ਕੀਤੇ। ਸੋ ਦੋ ਝਟਕੇ ਆਏ ਨੇ, ਪਹਿਲਾ ਜਿਹੜਾ ਮੇਨ ਅਰਥਕੁਏਕ ਜਿਹੜਾ 5.1 ਜਿਹੜਾ ਸਕੇਲ ਦਾ, ਤੇ ਦੂਜਾ ਉਸ ਤੋਂ 5 ਮਿੰਟ ਬਾਅਦ 3.1 ਸਕੇਲ ਦਾ ਜਿਹੜਾ ਆ ਉਹ ਝਟਕੇ ਜਿਹੜੇ ਉਹ ਆਏ ਨੇ, ਅਰਥਕੁਏਕ ਭੂਚਾਲ ਜਿਹੜਾ ਉਹ ਆਇਆ ਹੈਗਾ ਆ। ਸੋ ਹੋਪਫੁਲੀ ਸਾਰਾ ਕੁਝ ਜਿਹੜਾ ਉਹ ਠੀਕ ਰਵੇ।